दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ। ਜੱਟ ਸਾਹਿਬ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਇਟਲੀ ਤੋਂ ਵੀਰ ਇਕਬਾਲ ਸਿੰਘ ਖਾਲਸਾ ਜੀ ਦਾ। ਮੈਂ ਕੁਇਕਲੀ ਜਿਹੜੇ ਕੁਝ ਫੇਸਬੁੱਕ मैसेज लिखे ने जी। हसन पट्टी राणा डॉक्टर साहब, अल्लाह ने इंसान के हाथ में सिर्फ कोशिश दी है, कामयाबी वो देता है। खालिस्तान जिंदाबाद, पाकिस्तान जिंदाबाद। बिल्कुल ठीक फरमाया हसन पट्टी राणा जी। मोहम्मद फैसल मजीद लिखते हैं, डॉक्टर साहब यू आर प्लेइंग योर रोल फॉर मेकिंग खालिस्तान, मे गॉड हेल्प यू इन योर खालिस्तान मूवमेंट, खालिस्तान ऑलवेज जिंदाबाद। बहुत बहुत शुक्रिया फैसल साहब। सतपाल सिंह पुरेफाल, ये सुनेहा बाकियां नूं भी है कि असी आ कुछ भी कर सकते हैं। बिल्कुल ठीक फरमाया। अत दा कहर जो असी हुणे ही सैगमेंट डिस्कस किया है। कुलजीत सिंह फतेह भेजते हैं। शहजाद मुश्ताक, थैंक्स डॉक्टर साहब जवाब देने के लिए। जीशन पट्टी खालिस्तान जिंदाबाद। हुण तुहाडी वारी, साडी वारी आ गई। ठीक है डॉक्टर साहब, साडे को फेसबुक मैसेज आया है इटली तो वीर इकबाल सिंह खालसा जी दा। ये लिखते हैं टीवी 84 ਦੇ ਸਾਰੇ ਮੈਂਬਰਾਂ ਅਤੇ ਡਾਕਟਰ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਮੇਰੇ ਇਸ ਮੈਸੇਜ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰੋਗੇ ਤੇ ਇਸ ਤੇ ਆਪਣੇ ਵਿਚਾਰ ਦੇਵੋਗੇ ਕਿ ਸਿਰਫ रविदासी सिख भाईचारा उन्हां दे बारे भी जानकारी इहो जी देण दी खेचल करके उन्हां नूं भी अपने नाल जोड़न लई सहाई सिद्ध होवोगे। वो इस करके कि वो अपने तो बहुत दूर हुंदे जा रहे ने, जो कि पिछले कई सालों तो निरंतर चल रहा है। जेकर ये ना जोड़िया गया तां इस दे नाल पंजाब नूं ते नुकसान पहुंचाउण वाले भी असीं ही होवांगे। सो ਇਹ ਵਿਸ਼ਾ ਬਹੁਤ ਗੰਭੀਰ ਰੂਪ ਧਾਰਨ ਕਰੀ ਬੈਠਾ ਹੈ। 100% ਇਸ ਦੇ ਸਿੱਟੇ ਵੀ ਗੰਭੀਰ ਹੀ ਹੋਣਗੇ। ਸੋ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕਰਕੇ ਉਹਨਾਂ ਨੂੰ ਦੱਸਿਆ ਜਾਵੇ ਕਿ ਅਜਿਹਾ ਕਰਨ ਨਾਲ ਉਹਨਾਂ ਨੂੰ ਵੀ ਇਸ ਨਾਲ ਕੋਈ ਫਾਇਦਾ ਨਹੀਂ ਹੋ ਸਕਦਾ ਅਤੇ ਤਾਂ ਅਸੀਂ ਰਹਿਣਾ ਹੀ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਨੇ। ਇਸ ਲਈ ਇਸ ਮਸਲੇ ਤੇ ਆਪਣੇ ਵਿਚਾਰ ਪੇਸ਼ ਕਰਨੇ ਤਾਂ ਕਿ ਸਾਰੇ ਲੋਕ ਉਸ ਨੂੰ ਸਮਝ ਕੇ ਸਾਰੇ ਲੋਕ ਆਪਣੇ ਪੁਰਾਣੇ ਵਿਰੋਧ ਛੱਡ ਕੇ ਫਿਰ ਤੋਂ ਨਾਲ ਜੋੜਨ। ਬਸ ਗਲਤੀ ਹੋ ਗਈ ਹੋਵੇਗਾ ਤਾਂ ਮਾਫ ਕਰਨਾ। ਜੀ ਡਾਕਟਰ ਸਾਹਿਬ। ਵੀਰ ਇਕਬਾਲ ਸਿੰਘ ਜੀ ਖਾਲਸਾ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਇਟਲੀ ਤੋਂ ਲਿਖਿਆ। ਜਿਸ ਸਬਜੈਕਟ ਵੱਲ ਉਹਨਾਂ ਨੇ ਇਸ਼ਾਰਾ ਕੀਤਾ ਉਹ ਸਾਨੂੰ ਵੀ ਹਮੇਸ਼ਾ ਹੀ ਇਹ ਲੱਗਦਾ ਹੈ ਕਿ ਵੀ ਜਿਹੜਾ ਗੁਰੂ ਸਾਹਿਬਾਨ ਦਾ ਆਦੇਸ਼ ਸੀ ਅਧਿਆਤਮ ਦੀ ਦੁਨੀਆ 'ਚ ਤੇ ਠੀਕ ਹੈ, ਸੰਗਤ ਪੰਗਤ ਦੇ ਰੂਪ ਦੇ ਵਿੱਚ ਅਸੀਂ ਬਿਨਾਂ ਜ਼ਾਤ, ਰੰਗ, ਨਸਲ, ਧਰਮ ਜਾਂ ਜ਼ਾਤ ਪਾਤ ਦੇ ਵਿਤਕਰੇ ਦੇ ਸੰਗਤ ਔਰ ਪੰਗਤ ਖੋਲੀ ਗੁਰੂ ਨੇ। ਉਹ ਅੱਜ ਬਾਈ ਐਂਡ ਲਾਰਜ ਠੀਕ ਹੈ ਜੀ। ਲੇਕਿਨ ਸਮਾਜਿਕ ਪੱਧਰ ਦੇ ਉੱਤੇ ਜਿਸ ਵਰਗ ਨੂੰ ਬ੍ਰਾਹਮਣਵਾਦ ਨੇ ਸ਼ੂਦਰ ਬਣਾਇਆ ਸੀ, ਉਹ ਸਿੱਖੀ 'ਚ ਆਏ ਭਾਵੇਂ ਜਾਂ ਅੱਜ ਦੇ ਪੀਰੀਅਡ ਦੇ ਵਿੱਚ ਸਾਡੀ ਪੰਜਾਬ ਦੀ ਧਰਤੀ 'ਤੇ ਨੇ, ਸਮਾਜਿਕ ਤੌਰ ਦੇ ਉੱਤੇ ਅਸੀਂ ਉਹਨਾਂ ਨੂੰ ਉਹ ਰੁਤਬਾ, ਉਹ ਦਰਜਾ, ਉਹ ਬਰਾਬਰੀ ਨਹੀਂ ਦਿੱਤੀ ਕਿਉਂਕਿ ਬ੍ਰਾਹਮਣਵਾਦ ਦਾ ਜ਼ਾਤ ਪਾਤੀ ਜਿਹੜਾ ਸਿਸਟਮ ਹੈ ਇੰਨਾ ਡੂੰਘਾ 3-4 ਹਜ਼ਾਰ ਸਾਲ ਦਾ ਉੱਥੋਂ ਦੇ ਲੋਕਾਂ ਦੇ ਜ਼ਿਹਨ 'ਚ ਵੜਿਆ ਹੋਇਆ। ਉਹ ਭਾਵੇਂ ਵਿਆਹ ਸ਼ਾਦੀਆਂ ਦਾ ਮੌਕਾ ਹੋਏ, ਸਮਾਜ ਦੇ ਵਿੱਚ ਅਦਰਵਾਈਜ਼ ਹੋਏ, ਉਹਦਾ ਹੀ ਨਤੀਜਾ ਹੈ ਕਿ ਅੱਜ ਪੰਜਾਬ ਦੇ ਵਿੱਚ ਇੱਕ ਵੱਡਾ ਵਰਗ ਜਿਹੜਾ ਹੈ ਲਗਭਗ 32-33% ਜਿਨ੍ਹਾਂ ਨੂੰ ਦਲਿਤ ਪਰਿਭਾਸ਼ਿਤ ਕੀਤਾ ਗਿਆ ਹੈ ਉਹ ਆਬਾਦੀ ਹੈ ਪੰਜਾਬ ਦੇ ਵਿੱਚ। ਔਰ ਇਹ ਭਾਰਤ ਦੇ ਕਿਸੇ ਵੀ ਸੂਬੇ ਨਾਲੋਂ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਹੈ। ਔਰ ਜਿਸ ਧਰਮ ਦੇ ਬਾਨੀ ਨੇ ਗੁਰੂ ਨਾਨਕ ਸਾਹਿਬ ਦਾ ਜਦੋਂ ਅਸੀਂ ਇਹ ਫਰਮਾਨ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਫਰਮਾਇਆ ਹੋਏ ਕਿ ਭਾਈ ਮੈਂ ਨੀਵਿਆਂ ਦੇ ਨਾਲ ਖੜੇ ਤੇ ਉੱਥੇ ਅਸੀਂ 5 ਸਦੀਆਂ ਬੀਤਣ ਬਾਅਦ ਵੀ ਇਸ ਵਿਤਕਰੇ ਨੂੰ ਖਤਮ ਨਾ ਕਰ ਸਕੇ ਹੋਈਏ। ਔਰ ਨਤੀਜੇ ਦੇ ਤੌਰ ਤੇ ਜੋ ਕੁਝ ਪੰਜਾਬ ਦੇ ਵਿੱਚ ਫਿਰ ਭਾਰਤ ਦੀਆਂ ਏਜੰਸੀਆਂ ਨੇ ਉਹ ਤਲਣ ਦੀ ਘਟਨਾ ਦੇ ਹਵਾਲੇ ਤੋਂ ਬਾਅਦ ਤਲਣ ਦੀ ਘਟਨਾ ਨੂੰ ਸਾਹਮਣੇ ਰੱਖ ਕੇ ਜਿਸ ਕਿਸਮ ਦੀ ਕੁੜਿੱਤਨ ਪੈਦਾ ਕੀਤੀ। ਔਰ ਆਸਟਰੀਆ ਦੇ ਵਿੱਚ ਰਾਪੁਰ ਬੱਲਾਂ ਦੇ ਇੱਕ ਜਿਹੜੇ ਸਾਧ ਦੇ ਮਾਰੇ ਜਾਣ ਤੋਂ ਬਾਅਦ ਜਿਸ ਕਿਸਮ ਦਾ ਮਾਹੌਲ ਦੁਆਬੇ ਦੇ ਵਿੱਚ ਸਿਰਜਿਆ ਗਿਆ, ਫਿਰ ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਪੈਰਲਲ ਗ੍ਰੰਥ ਅੰਮ੍ਰਿਤਬਾਣੀ ਨਾਂ ਦਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਚੁਕਾ ਕੇ ਜਿਹੜੇ ਗੁਰਦੁਆਰਿਆਂ 'ਚੋਂ ਉਹਦਾ ਪ੍ਰਕਾਸ਼ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਹ ਕ੍ਰੈਡਿਟ ਜਾਂਦਾ ਮੈਂ ਸਮਝਦਾ ਵੀ ਸਾਡੇ ਦਲਿਤ ਵੀਰਾਂ ਭੈਣਾਂ ਨੂੰ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਇਸ ਜਿਹੜਾ ਇਹ ਹਥਿਆਰ ਸੀ ਅੰਮ੍ਰਿਤਬਾਣੀ ਵਾਲਾ ਇਹਨੂੰ ਖੁੰਡਿਆ ਕੀਤਾ। ਪਰ ਕੁਝ ਥਾਵਾਂ ਤੇ ਜਿਵੇਂ ਜਿੱਥੋਂ ਇਟਲੀ ਤੋਂ ਇਹ ਲਿਖ ਰਹੇ ਨੇ ਕਿਉਂਕਿ ਇਟਲੀ ਦੇ ਵਿੱਚ
ਹੀ ਉਦੋਂ ਇਹ ਕੁਝ ਇਸ ਕਿਸਮ ਦਾ ਨਾਲ ਜੁੜਿਆ ਹੋਇਆ ਜਦੋਂ ਕਿ ਹਮਲਾ ਹੋਇਆ ਔਰ ਉੱਥੇ ਜ਼ਰੂਰ ਕੁਝ ਗੁਰਦੁਆਰੇ ਨੇ ਜਿਨ੍ਹਾਂ ਦੇ ਵਿੱਚ ਅੰਮ੍ਰਿਤ ਬਾਣੀ ਉਹਨਾਂ ਨੇ ਰੱਖਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁੱਕ ਕੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਅਸੀਂ ਇਸ ਗੱਲ ਨੂੰ ਸਮਾਜਿਕ ਪੱਧਰ ਦੇ ਉੱਤੇ ਐਕਸੈਪਟ ਕਰਨ ਦੇ ਲਈ ਸਭ ਤੋਂ ਵੱਡੀ ਗੱਲ ਹੈ ਰਲ ਮਿਲ ਕੇ ਨਾਲ ਕੰਮ ਕਰਨਾ। ਔਰ ਇਸ ਦੇ ਵਿੱਚ ਕਿਉਂਕਿ ਜੋ ਕੁਝ ਹੁਣ ਭਾਰਤ ਦੇ ਵਿੱਚ ਹਿੰਦੂਤਵਾ ਵਾਲਿਆਂ ਨੇ ਸ਼ੁਰੂ ਕੀਤਾ ਹੈ ਘੱਟ ਗਿਣਤੀਆਂ ਅਕਲੀਤਾਂ ਦੇ ਨਾਲ, ਸਿੱਖਾਂ ਨਾਲ, ਮੁਸਲਮਾਨਾਂ ਨਾਲ, ਈਸਾਈਆਂ ਨਾਲ, ਦਲਿਤਾਂ ਨਾਲ ਜੀ, ਔਰ ਇਹ ਸਾਰਾ ਹੀ ਪਾਰਟ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਮਹਾਰਾਸ਼ਟਰ ਦੇ ਵਿੱਚ ਮਰਾਠਾ ਫੈਕਟਰ ਨੂੰ ਖੜਾ ਕੀਤਾ ਜਾ ਰਿਹਾ ਹੈ ਦਲਿਤਾਂ ਨੂੰ ਸਬਕ ਸਿਖਾਉਣ ਦੇ ਲਈ, ਕਿਉਂਕਿ ਹਿੰਦੂਤਵੀਆਂ ਨੂੰ ਇਹ ਲੱਗਦਾ ਕਿ ਵੀ ਇਹ ਦਲਿਤ ਚੈਲੰਜ ਬਣ ਗਏ ਨੇ। ਜੋ ਕੁਝ ਕਨਈਆ ਕੁਮਾਰ ਦੇ ਨਾਲ ਜੋ ਹੋਇਆ ਔਰ ਜਿਵੇਂ ਉਹਦੀ ਆਵਾਜ਼ ਨੂੰ ਸੁਣਿਆ ਗਿਆ, ਊਨਾ ਕਾਂਡ ਗੁਜਰਾਤ ਦੇ ਵਿੱਚ ਵਾਪਰਿਆ ਔਰ ਕਿਵੇਂ ਉਹਨਾਂ ਨੇ ਗਾਵਾਂ ਲਿਆ ਕੇ ਫਿਰ ਕਮਿਸ਼ਨਰ ਦੇ ਦਫ਼ਤਰ ਦੇ ਮੂਹਰੇ ਸੁੱਟਤੀਆਂ ਕਿ ਆ ਲੈ ਗੰਗਾ ਜਲ ਨਾਲ ਇਹਨਾਂ ਨੂੰ ਇਸ਼ਨਾਨ ਕਰਾ ਤੇ ਇਹਨਾਂ ਦਾ ਦਾਹ ਸੰਸਕਾਰ ਕਰ। ਸੋ ਉੱਥੇ ਮਰਾਠਾ ਫੈਕਟਰ ਖੜਾ ਕਰ ਦਿੱਤਾ ਹੋਇਆ। ਔਰ ਹੁਣ ਯੂਪੀ ਦੀਆਂ ਚੋਣਾਂ ਨੂੰ ਲੈ ਕੇ ਵੀ ਜਿਹੜਾ ਇਸ ਕਿਸਮ ਦੀ ਲਾਈਨ ਕੁਛ ਨਾ ਕੁਛ ਜਿਹੜੀ ਹੈ ਉਹ ਹੋਏਗੀ। ਮੁਸਲਮਾਨਾਂ ਦੇ ਖਿਲਾਫ ਵੀ ਹਿੰਸਾ ਔਰ ਬਹੁਜਨ ਸਮਾਜ ਪਾਰਟੀ ਮਾਇਆਵਤੀ ਉੱਥੇ ਕੰਸੋਲੀਡੇਟਡ ਹੈ, ਇਸ ਵੇਲੇ ਤੱਕ ਉਹਦੀ ਚੰਗੀ ਪੋਜੀਸ਼ਨ ਹੈ। ਪਰ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਔਰ ਮੈਂ ਸਮਝਦਾ ਹਾਂ ਵੀ ਇਸ ਲਈ ਮੇਰੀ ਅਕਸਰ ਇੱਕ ਸਟੇਟਮੈਂਟ ਹੁੰਦੀ ਹੈ ਲਿਖਤਾਂ 'ਚ ਵੀ ਸਪੀਚਸ 'ਚ ਵੀ ਕਿ ਸਿੱਖਸ ਆਫ ਦਾ ਦਲਿਤਸ ਬਾਈ ਦਾ ਦਲਿਤਸ ਫॉर ਦਾ ਦਲਿਤਸ ਜੀ। ਸਿੱਖ ਧਰਮ ਦਾ ਤਾਂ ਆਧਾਰ ਹੀ ਦਲਿਤ ਦਾ ਮਤਲਬ ਹੈ ਦਲਿਆ ਹੋਇਆ, ਡਾਊਨ ਟ੍ਰੋਡਨ। ਹਾਲਾਂ ਗਾਂਧੀ ਨੇ ਸ਼ੈਤਾਨੀ ਦੇ ਨਾਲ ਉਹਦੇ ਲਈ ਸ਼ਬਦ ਹਰੀਜਨ ਕਢਿਆ ਸੀ ਜਿਹੜਾ ਡਾਕਟਰ ਅੰਬੇਦਕਰ ਨੇ ਰਿਜੈਕਟ ਕਰ ਦਿੱਤਾ ਸੀ। ਔਰ ਉਹਨਾਂ ਨੇ ਉਹ ਆਪਣੇ ਆਪ ਨੂੰ ਮੂਲ ਨਿਵਾਸੀ ਵੀ ਕਹਿੰਦੇ ਨੇ ਜਿਹੜੇ ਉਸ ਧਰਤੀ ਦੇ ਨੇ, ਲੇਕਿਨ ਦਲਿਤ ਸ਼ਬਦ ਉਹਨਾਂ ਨੇ ਬਿਲਕੁਲ ਠੀਕ ਚੁਣਿਆ ਕਿ ਭਾਈ ਜਿਹੜੇ ਸਮਾਜ ਦਾ ਉਹ ਵਰਗ ਜਿਹਨੂੰ ਬ੍ਰਾਹਮਣਵਾਦ ਦੀ ਜ਼ਾਤ ਪਾਤੀ ਵਰਣ ਵਿਵਸਥਾ ਨੇ ਜਿਹੜਾ ਹੈ ਉਹ ਸਭ ਤੋਂ ਥੱਲੜੇ ਡੰਡੇ ਤੇ ਖੜਾ ਕੀਤਾ। ਔਰ ਇੰਨੇ 4000 ਸਾਲ ਬਾਅਦ, ਕਿਉਂਕਿ ਰਿਗਵੇਦ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਜ਼ਾਤ ਪਾਤੀ ਸਿਸਟਮ। ਔਰ ਮੈਂ ਸਮਝਦਾ ਹਾਂ ਵੀ 10ਵੇਂ ਪਾਤਸ਼ਾਹ ਨੇ ਜਿਵੇਂ ਭਾਈ ਜੈਤਾ ਜੀ ਨੂੰ ਆਪਣੇ ਗੜ ਨਾਲ ਲਾ ਕੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸਨ, ਰੰਗਰੇਟੇ ਗੁਰੂ ਕੇ ਬੇਟੇ ਫਰਮਾਇਆ ਸੀ। ਔਰ ਅੰਮ੍ਰਿਤ ਛਕਾਣ ਵੇਲੇ ਜਦੋਂ ਅਸੀਂ 5 ਪਿਆਰੇ ਜਿਹੜੇ ਆਪਣਾ ਸੀਸ ਭੇਟ ਕਰਦੇ ਨੇ ਉਹਨਾਂ ਚੋਂ 4 ਜਿਹੜੇ ਨੇ ਉਹ ਉਸ ਸ਼ੂਦਰ ਕਲਾਸ ਦੇ ਨੇ, ਜੱਟ, ਨਾਈ, ਛੀਂਬਾ, ਚੂਰ। ਅੱਜ ਬੇਸ਼ੱਕ ਸਾਡਾ ਇੱਕ ਵੱਡਾ ਹਿੱਸਾ ਜੱਟ ਵਰਗ ਦਾ ਉਸ ਜ਼ਾਤ ਪਾਤੀ ਕੋਡ ਦਾ ਸ਼ਿਕਾਰ ਹੈ, ਲੇਕਿਨ ਜੇ ਤੁਸੀਂ ਬ੍ਰਾਹਮਣ ਦੀ ਵਰਣ ਵਿਵਸਥਾ ਦੇਖੋ ਜੱਟ ਭਾਈਚਾਰਾ ਵੀ ਸ਼ੂਦਰਾਂ ਦੇ ਵਿੱਚ ਸੀ। ਔਰ ਇਹੀ ਜਿਹੜਾ ਵੀ ਕੋਈ ਲੋਹੇ ਦੇ ਨਾਲ ਡੀਲ ਕਰਦਾ ਹੈ, ਮੀਨੀਅਲ ਜੌਬ ਕਰਨ ਵਾਲਾ, ਔਰ ਇਹ ਬਾਕੀਆਂ ਦੇ ਸਰਵ ਕਰਨ ਦੇ ਲਈ ਸ਼ੂਦਰ ਦਾ ਮਤਲਬ ਹੀ ਇਹ ਸੀ ਕਿ ਉਹ ਬ੍ਰਾਹਮਣ ਕਸ਼ਤਰੀ ਵੈਸ਼ ਨੂੰ ਸਰਵ ਕਰੇ। ਪਰ ਇਹ ਮੰਦੇ ਭਾਗਾਂ ਦੀ ਗੱਲ ਹੈ ਕਿ ਭਾਈ ਅਸੀਂ ਗੁਰੂ ਸਾਹਿਬਾਨ ਦਾ ਉਹ ਵਰਡਿਕਟ ਜਿਹੜਾ ਇੱਕ ਖੰਡੇ ਬਾਟੇ ਦੇ ਅੰਮ੍ਰਿਤ ਦੇ ਨਾਲ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਅੱਜ ਤੋਂ ਤੁਹਾਡੀ ਕੁੱਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਔਰ ਇਹ ਜਿਹੜਾ ਪਾਰਟ ਹੈ ਇਹ ਅੱਜ ਵੀ ਇਹਦੇ ਚ, ਔਰ ਮੈਂ ਕਿਉਂਕਿ ਪਿਛਲੇ ਆਲਮੋਸਟ 30 ਸਾਲ ਤੋਂ ਜ਼ਿਆਦਾ ਸਮੇਂ ਤੋਂ ਪੰਥਕ ਪਬਲਿਕ ਲਾਈਫ ਹੋਣ ਦੇ ਨਾਤੇ ਮੈਂ ਦੇਖ ਸਕਦਾ ਕਿ ਇਹ ਜਿਹੜੀ ਡਿਵਾਈਡ ਹੈ ਜ਼ਾਤ ਪਾਤੀ ਸੋਚ, ਇਹਨੂੰ ਮੈਂ ਕੋਡ ਲਿਖਦਾ ਹੁੰਦਾ, ਜ਼ਾਤ ਪਾਤ ਦਾ ਕੋਡ ਚੰਬੜਿਆ ਹੋਇਆ ਹੈ ਸਾਡੀ ਸੋਚ 'ਚ ਹੈ। ਅਸੀਂ ਪਿੱਠ ਦੇ ਪਿੱਛੇ ਜਦੋਂ ਕੋਈ ਕਿਸੇ ਦੀ ਕਮਜ਼ੋਰ ਗੱਲ ਹੁੰਦੀ ਹੈ ਤਾਂ ਉਹਨੂੰ ਜਾਤੀ ਸੂਚਕ ਕੋਈ ਸ਼ਬਦ ਕਹਿ ਕੇ ਹਰ ਭਾਈਚਾਰੇ ਬਾਰੇ, ਔਰ ਇਹ ਨਹੀਂ ਵੀ ਇਹਦੇ ਲਈ ਕੋਈ ਇੱਕ ਭਾਈਚਾਰਾ ਦੋਸ਼ੀ ਹੈ ਜਾਂ ਕੋਈ ਜੱਟ ਭਾਈਚਾਰਾ, ਕਿਉਂਕਿ ਮੈਜੋਰਿਟੀ 'ਚ ਨੇ ਉਹੀ, ਦੂਸਰਿਆਂ ਦਾ ਵੀ ਇਹੀ ਹਾਲ ਹੈ। ਉਹ ਵੀ ਜਦੋਂ ਆਪਣੀ ਪ੍ਰਾਈਵੇਟ ਗੱਲਬਾਤ ਕਰਨਗੇ ਫਿਰ ਉਹ ਜ਼ਾਤ ਪਾਤੀ ਨਾਂ ਦੇ ਥੱਲੇ ਹੀ ਦੂਜਿਆਂ ਨੂੰ ਵੀ ਸੰਬੋਧਨ ਕਰਨਗੇ। ਔਰ ਵਰਸਟ ਪਾਰਟ ਹੁੰਦਾ ਜਦੋਂ ਤੁਸੀਂ ਬੱਚਿਆਂ ਦੇ ਰਿਸ਼ਤੇ ਕਰਨੇ ਨੇ। ਨੋ ਮੈਟਰ ਤੁਸੀਂ ਕਿੰਨੇ ਸਰਵਿਸ ਚੋਂ ਪੰਥ ਦੀ, ਨੋ ਮੈਟਰ ਤੁਸੀਂ ਲੋਕਲ ਗੁਰਦੁਆਰੇ 'ਚ ਜਾਂ ਅਦਰਵਾਈਜ਼ ਹੋ, ਉਦੋਂ ਕਿ ਫਿਰ ਉਹ ਜ਼ਾਤ ਪਾਤੀ ਦਾਇਰਾਕਾਰੀ ਆ ਜਾਂਦਾ। ਔਰ ਜਿਹੜੇ ਸੱਚਮੁੱਚ ਜ਼ਾਤ ਪਾਤ ਰਹਿਤ ਸਿੱਖ ਸਮਾਜ ਯਕੀਨ ਰੱਖਣ ਵਾਲੇ ਨੇ ਉਹਨਾਂ ਦੇ ਲਈ ਆਪਣੇ ਮੁੰਡੇ ਕੁੜੀਆਂ ਦੇ ਰਿਸ਼ਤੇ ਕਰਨੇ ਔਖੇ ਹੋ ਜਾਂਦੇ ਨੇ। ਔਰ ਫਿਰ ਉਹਨਾਂ ਨੂੰ ਵੀ ਵਾਪਸ ਉਸ ਜ਼ਾਤ ਪਾਤੀ ਸਿਸਟਮ ਦੇ ਵਿੱਚ ਹੀ ਪੁਸ਼ ਕਰ ਦਿੱਤਾ ਜਾਂਦਾ ਹੈ। ਔਰ ਇਹ ਅਸੀਂ ਗਰੋ ਹੋ ਹੀ ਨਹੀਂ ਸਕਦੇ ਜੇ ਇਹ ਦੋ ਹਿੱਸੇ ਨੇ ਜਿਹੜੇ ਸਿੱਖੀ ਦਾ ਆਧਾਰ ਨੇ। ਔਰਤਾਂ ਨੂੰ ਬਰਾਬਰ ਦੇ ਹੱਕ, ਉਹਨਾਂ ਨੂੰ ਇੱਕ ਪੂਰਾ ਉਹ ਰੋਲ ਦੇਣਾ ਜਿਹੜਾ ਗੁਰੂ ਸਾਹਿਬਾਨ ਨੇ ਦਾ ਡਿਕਟੇਟ ਹੈ, ਔਰ ਦੂਸਰਾ ਇਹ ਜ਼ਾਤ ਪਾਤੀ ਸਿਸਟਮ ਖਤਮ ਕਰਕੇ ਇੱਕ ਖਾਲਸਾ ਰੂਪ ਦੇ ਵਿੱਚ ਜਿਹੜਾ ਏਕ ਪਿਤਾ ਏਕਸ ਕੇ ਹਮ ਬਾਰਕ ਦੇ ਥੱਲੇ ਉਹਨਾਂ ਨੂੰ ਅਪਣਾਉਣਾ।
ਔਰ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਵੀਰ ਇਕਬਾਲ ਸਿੰਘ ਖਾਲਸਾ ਜੀ ਦਾ ਕਿ ਉਹਨਾਂ ਨੇ ਸਾਨੂੰ ਇਸ ਅਹਿਮ ਮੁੱਦੇ ਦੇ ਉੱਤੇ ਇੱਕ ਵਾਰੀ ਫੇਰ ਆਪਣੇ ਵਿਚਾਰ ਦੇਣ ਦਾ ਮੌਕਾ ਦਿੱਤਾ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਤੇ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦੀ ਬਾਣੀ ਰਾਗ ਗੌੜੀ ਪੂਰਬੀ 52 ਅੱਖਰੀ ਕਬੀਰ ਜੀਓਕੀ ਦੇ 2 ਸ਼ਲੋਕ ਚੁਣੇ ਨੇ ਜੀ। ਪਹਿਲਾ ਕਿਉਂਕਿ 52 ਅੱਖਰ ਨੇ ਇਸ ਬਾਣੀ ਦੇ, ਔਰ ਜਿਹੜਾ ਉਸ ਦੀ ਦਾ ਵਰਨੈਕੂਲਰ ਹੈ ਜਿਸ ਨੂੰ ਅਸੀਂ ਉਸ ਦੇ ਇੱਕ ਇੱਕ ਅੱਖਰ ਤੋਂ ਉਹਨਾਂ ਨੇ ਐੜਾ ਈੜੀ ਸੱਸਾ ਹਾਹਾ ਕੱਕਾ ਖੱਖਾ ਗੱਗਾ ਇਵੇਂ ਉਹਨਾਂ ਸ਼ਬਦਾਂ ਤੋਂ ਲਿਪੀ ਦੇ ਸ਼ੁਰੂ ਹੁੰਦੇ ਨੇ। ਅੱਜ ਗੱਗਾ ਤੇ ਘੱਗਾ 2 ਸ਼ਬਦਾਂ ਨਾਲ ਸੰਬੰਧਿਤ 2 ਸ਼ਲੋਕ ਨੇ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ, ਰਹਿ ਬਿਹੰਗਮ ਕਤੈ ਨ ਜਾਈ, ਅਗੈ ਗਹਿ ਗਹਿ ਗਗਨ ਰਹਾਈ। ਕਿ ਭਾਈ ਗੱਗਾ ਅੱਖਰ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਗੁਰੂ ਦੇ ਬਚਨਾਂ ਦੀ ਪਛਾਣ ਕਰੋ, ਗੁਰੂ ਦੇ ਹੁਕਮ ਤੇ ਆਮੰਨਾ ਕਰੋ। ਦੂਜੀ ਬਾਤ ਨਾ ਧਰਈ ਕੰਨ, ਹੋਰ ਗੁਰੂ ਦੀ ਸਿਫਤ ਸਲਾਹ ਰੱਬ ਦੀ ਸਿਫਤ ਸਲਾਹ ਤੋਂ ਬਿਨਾਂ ਕਿਸੇ ਹੋਰ ਗੱਲ ਵੱਲ ਕੰਨ ਨਾ ਧਰੋ, ਕੋਈ ਗੱਲ ਨਾ ਸੁਣੋ। ਰਹਿ ਬਿਹੰਗਮ ਕਤੈ ਨਾ ਜਾਈ, ਜਿਵੇਂ ਇੱਕ ਪੰਛੀ ਜਿਹੜਾ ਕਿ ਆਜ਼ਾਦ ਅਸਮਾਨਾਂ ਦੇ ਵਿੱਚ ਤਾਰੀਆਂ ਲਾਉਂਦਾ ਹੈ, ਉਹ ਆਲਣੇ 'ਚ ਜ਼ਰੂਰ ਆਉਂਦਾ ਹੈ ਪਰ ਫਿਰ ਉਹ ਆਕਾਸ਼ ਨੂੰ ਲੋਚਦਾ। ਇਸੇ ਤਰ੍ਹਾਂ ਜਿਹੜਾ ਮਨੁੱਖ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁਨਿਆਵੀ ਪਕੜ ਤੋਂ ਆਜ਼ਾਦ ਹੁੰਦਾ ਹੈ, ਉਸ ਦੇ ਲਈ ਵੀ ਗੁਰਬਾਣੀ ਦੇ ਵਿੱਚ ਸ਼ਬਦ ਬਿਹੰਗਮ ਇਸਤੇਮਾਲ ਕੀਤਾ ਗਿਆ ਹੈ ਕਿ ਭਾਈ ਬਿਹੰਗਮ ਬਣ ਜਾਓ, ਇੱਕ ਆਜ਼ਾਦ ਪੰਛੀ ਵਾਂਗ ਜਿਹੜਾ ਕਿ ਹੋਰ ਕਿਤੇ ਫਿਰ ਡੋਲਦਾ ਨਹੀਂ, ਉਹਨੂੰ ਕੋਈ ਚੀਜ਼ ਪਕੜ ਨਹੀਂ ਸਕਦੀ। ਅਗਹਿ ਗਹਿ, ਕਿਉਂਕਿ ਇਹ ਜਦੋਂ ਇੱਕ ਤੁਸੀਂ ਬਿਹੰਗਮ ਬਿਰਤੀ ਬਣ ਜਾਂਦੇ ਹੋ ਫਿਰ ਤੁਹਾਨੂੰ ਮਾਇਆ ਫੜ ਨਹੀਂ ਸਕਦੀ, ਤੁਹਾਡੇ ਮਨ ਦੇ ਉੱਤੇ ਉਹ ਕਾਬੂ ਨਹੀਂ ਪਾ ਸਕਦੀ। ਗਹਿ ਗਗਨ ਰਹਾਈ, ਔਰ ਫਿਰ ਇਹ ਗੱਗਾ ਤੁਹਾਨੂੰ ਯਾਦ ਕਰਵਾਉਂਦਾ ਹੈ ਕਿ ਫਿਰ ਸਤਿਗੁਰੂ ਦੀ ਉਸ ਅਸਮਾਨਾਂ ਵਾਲੀ ਬਿਰਤੀ ਤੁਹਾਡੇ 'ਚ ਹੋਏਗੀ ਫ੍ਰੀ, ਜਿਹਨੂੰ ਕਹੋ ਕਬੀਰ ਹਮ ਭਏ ਖਾਲਸੇ। ਖਾਲਸੇ ਦਾ ਮਤਲਬ ਹੀ ਫ੍ਰੀ ਹੈ, ਇੰਡੀਪੈਂਡੈਂਟ ਹੈ, ਕਿਸੇ ਪਕੜ ਦੇ ਵਿੱਚ ਨਾ ਹੋਣਾ। ਤੇ ਘੱਗੇ ਦੇ ਨਾਲ ਜੁੜਿਆ ਸ਼ਲੋਕ ਹੈ, ਘੱਗਾ ਘਟ ਘਟ ਨਿਮਸੈ ਸੋਈ, ਘਟ ਫੂਟੇ ਘਟ ਕਬੈ ਨ ਹੋਈ, ਤਾਂ ਘਟ ਮਾਹੇ ਘਾਟ ਜੋ ਪਾਵਾ, ਸੋ ਘਟ ਛਾੜ ਅਵਕਟ ਕਤ ਧਾਵਾ। ਜੀ ਹੁਣ ਜਿਹੜਾ ਘਟ ਹੈ ਦਿਲ ਨੂੰ ਵੀ ਕਹਿੰਦੇ ਨੇ, ਔਰ ਘੱਗਾ ਘਟ ਘਟ ਨਿਮਸੈ ਸੋਈ, ਕਿ ਘੱਗਾ ਇਹ ਸਾਨੂੰ ਸਿਖਾਉਂਦਾ ਹੈ ਕਿ ਹਰ ਹਿਰਦੇ ਦੇ ਵਿੱਚ ਉਹ ਨਿਰੰਕਾਰ ਵਸਿਆ ਹੋਇਆ, ਰੱਬ ਹਰ ਦਿਲ ਦੇ ਵਿੱਚ ਹੈ, ਹਰ ਰੂਹ ਦੇ ਵਿੱਚ ਹੈ। ਘਟ ਫੂਟੇ ਘਟ ਕਬੈ ਨਾ ਹੋਈ, ਹੁਣ ਘਟ ਦਿਲ ਨੂੰ ਵੀ ਕਹਿੰਦੇ ਨੇ, ਘਟ ਘੜੇ ਨੂੰ ਵੀ ਕਹਿੰਦੇ ਨੇ, ਕਿ ਜਿਵੇਂ ਇਹ ਪ੍ਰਾਣਾ ਦਾ ਪਾਣੀ ਸਰੀਰ ਰੂਪੀ ਘੜੇ ਦੇ ਵਿੱਚ ਹੈ, ਜਿਵੇਂ ਜੇ ਇਹ ਟੁੱਟ ਵੀ ਜਾਂਦਾ ਤੇ ਉਸ ਦਾ ਕੁਝ ਨਹੀਂ ਘਟਦਾ, ਯਾਨੀ ਕਿ ਤੁਸੀਂ ਸਰੀਰ ਦੀ ਕੈਦ ਤੋਂ ਆਜ਼ਾਦ ਹੋ ਕੇ ਵੀ ਰੱਬ ਦਾ ਰੂਪ ਰਹਿੰਦੇ ਹੋ। ਘਟ ਫੂਟੇ ਘਟ ਕਬੈ ਨਾ ਹੋਈ, ਕੋਈ ਘਾਟਾ ਨਹੀਂ ਪੈਂਦਾ। ਤਾਂ ਘਟ ਮਾਹੇ ਘਾਟ ਜੋ ਪਾਵਾਂ, ਕਿ ਜੇ ਉਸ ਨਿਰੰਕਾਰ ਦੀ ਰੈਫਿਊਜ ਦੇ ਵਿੱਚ, ਉਸ ਦੇ ਆਸਰੇ ਦੇ ਵਿੱਚ ਮੈਂ ਪੱਤਣ ਬਣਾ ਲਵਾਂ। ਹੁਣ ਇੱਕ ਘਾਟ ਹੁੰਦਾ ਹੈ ਜਿਹਨੂੰ ਪਨਘਟ ਕਹਿੰਦੇ ਨੇ ਜੀ, ਜਾਂ ਦਰਿਆ ਦਾ ਕੰਢਾ ਉਸ ਨੂੰ ਵੀ ਕਹਿੰਦੇ ਨੇ, ਪੱਤਣ ਅਸੀਂ ਕਹਿੰਦੇ ਹਾਂ ਪੰਜਾਬੀ ਦੇ ਵਿੱਚ। ਹੁਣ ਪੱਤਣ ਦੇ ਉੱਤੇ ਬੇੜੀਆਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਦੂਜੇ ਕੰਢੇ ਲੈ ਕੇ ਜਾਂਦੀਆਂ ਨੇ। ਸੋ ਇੱਥੇ ਰੱਬ ਨੂੰ ਹੀ ਪੱਤਣ ਬੇੜੀ ਮਲਾ ਕਿਹਾ ਕਿ ਭਾਈ ਜੇ ਮੈਂ ਉਸ ਘਟ ਦੇ ਵਿੱਚ ਆਪਣੇ ਦਿਲ 'ਚ ਰੱਬ ਨੂੰ ਯਾਦ ਕਰ ਲਾਂ ਤਾਂ ਘਟ ਮਾਹੇ, ਜੇ ਉਹ ਸਾਡੇ ਦਿਲ ਦੇ ਵਿੱਚ ਵਸੇ, ਘਾਟ ਜੋ ਪਾਵਾਂ, ਫਿਰ ਮੈਨੂੰ ਉਸ ਰੱਬ ਦਾ ਪਿਆਰ ਦਾ ਪੱਤਣ ਜਿਹਦੇ 'ਚ ਬੇੜੀਆਂ ਨੇ ਜਿਨ੍ਹਾਂ ਨੇ ਪਾਰ ਲਿਜਾਣਾ। ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਬਿਨਾਂ ਬੰਦੇ, ਨਸੀਬਾਂ ਵਾਲੇ ਤਰ ਜਾਣਗੇ, ਰਹਿ ਜਾਣਗੇ ਨਿਕਰਮਣ ਬੰਦੇ। ਸੋ ਘਟ ਛਾੜ ਅਵ ਘਟ ਕਤ ਧਾਵਾ, ਹੁਣ ਅਵ ਘਟ ਖੱਡ ਨੂੰ ਕਹਿੰਦੇ ਨੇ। ਸੋ ਜਿਹੜੇ ਜੇ ਰੱਬ ਦੀ ਯਾਦ ਦਾ ਉਹ ਪੱਤਣ ਬਣਿਆ ਹੋਇਆ ਤੇ ਮੈਂ ਅਵ ਘਟ ਦੇ ਵਿੱਚ ਖੱਡਾਂ ਦੇ ਵਿੱਚ ਟੱਕਰਾਂ ਕਿਉਂ ਖਾਂਦਾ ਫਿਰਾਂ, ਜਾਂ ਮੈਂ ਕਿਉਂ ਰੁਲਾਂ, ਮੈਂ ਉਸ ਵਾਹਿਗੁਰੂ ਦੇ ਚਰਨ ਫੜ ਲਾਂ, ਵਾਹਿਗੁਰੂ ਦਾ ਸਹਾਰਾ ਲੈ ਲਾਂ
ਜਿਹੜਾ ਕਿ ਇਸ ਸੰਸਾਰ ਸਮੁੰਦਰ ਤੋਂ ਪਾਰ ਲੈ ਜਾਏਗਾ। ਜੀ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।